ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦੀ ਇਜਲਾਸ ਵਿੱਚ ਸ਼ਮੂਲੀਅਤ ਲਈ ਦਾਇਰ ਪਟੀਸ਼ਨ ਤੇ ਸੁਣਵਾਈ 25 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਪਾਰਲੀਮੈਂਟ ਦੇ ਚੱਲ ਰਹੇ ਬਜਟ ਇਜਲਾਸ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਸੀ। ਅਗਲੀ ਸੁਣਵਾਈ ਤੇ ਸਰਕਾਰ ਕੋਰਟ ਵਿੱਚ ਟੈਕਨੀਕਲ ਪੱਖ ਰੱਖੇਗੀ। ਦੱਸਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਪਟੀਸ਼ਨ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਹੋਰਨਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਜਾਰੀ ਸਮਨਾਂ ਦੀ ਤਾਮੀਲ ਲਈ ਉਹਨਾਂ ਦੀ ਸੰਸਦ ਵਿੱਚ ਹਾਜ਼ਰੀ ਜ਼ਰੂਰੀ ਹੈ। ਉਹਨਾਂ ਦੀ ਸੰਸਦ ਵਿੱਚੋਂ ਗੈਰ ਹਾਜ਼ਰੀ ਉਹਨਾਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਕੌਮੀ ਸੁਰੱਖਿਆ ਐਕਟ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਗਿਣ-ਮਿਥ ਕੇ ਸੰਸਦੀ ਇਜਲਾਸ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਕਿ ਖਡੂਰ ਸਾਹਿਬ ਸੰਸਦੀ ਸੀਟ ਨੂੰ ਖਾਲੀ ਐਲਾਨਿਆ ਜਾ ਸਕੇ। ਅੰਮ੍ਰਿਤਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ 60 ਦਿਨਾਂ ਤੋਂ ਵੱਧ ਸੰਸਦ ਵਿੱਚੋਂ ਗੈਰ ਮੌਜੂਦ ਰਹਿੰਦੇ ਹਨ ਤਾਂ ਨਤੀਜੇ ਵਜੋਂ ਸੀਟ ਨੂੰ ਖਾਲੀ ਐਲਾਨਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦਾ ਅਸਰ ਨਾ ਸਿਰਫ ਉਹਨਾਂ ਤੇ ਬਲਕਿ ਉਹਨਾਂ ਦੇ ਹਲਕੇ ਦੇ 19 ਲੱਖ ਲੋਕਾਂ ਤੇ ਵੀ ਪਵੇਗਾ। वकील साहब को बेंच ने कहा है कि आप पता कीजिए कि जो कमेटी ये फैसला लेती है कि 60 दिन के बाद अगर कोई आप पार्लियामेंट अटेंड ना करे तो आपकी सीट वेकेंट डिक्लेयर की जा सकती है, तो वो कमेटी कॉन्स्टिट्यूट हुई है या नहीं हुई है। अगर कमेटी है तो उन्होंने क्या फैसला लिया है, अगर फैसला नहीं लिया तो कब लेंगे, ये जानने के लिए मिस्टर सत्यपाल जैन जी ने टाइम दिया है कि हम 2-4 दिन में बता देंगे। तो प्लस हमने बाकी प्लेयर्स भी मांगी है ना कि वो जेल अथॉरिटीज हमें कम्युनिकेट करने नहीं देती फ्रीली विद लोकसभा सेक्रेटेरिएट, तो प्लस उसके लिए जो हमारा एमपी लोकल एरिया फंड्स हैं उसको स्पेंड करने के लिए जो अथॉरिटी है या रिकमेंडेशन है विदाउट कम्युनिकेशन में कैसे दे पाऊंगा, तो ये सारी जो रिलीफ्स है वो भी हमने मांगी है। जी अमृतपाल सिंह जी दी आज जी याचिका दायर की सी आज ਉਹਦੀ ਸੁਣਵਾਈ ਹਾਈ ਕੋਰਟ 'ਚ ਅੱਜ ਹੋਈ। ਉਹਨਾਂ ਵੱਲੋਂ ਹਾਈ ਕੋਰਟ 'ਚ ਅਰਜ਼ੀ ਦਿੱਤੀ ਗਈ ਹੈ ਕਿ ਕਿਉਂਕਿ ਉਹ ਡਿਟੈਂਸ਼ਨ 'ਚ ਹੈ ਇਸ ਵੇਲੇ, ਇਸ ਕਰਕੇ ਉਹ ਲੋਕ ਸਭਾ ਦੇ ਸਿਟਿੰਗਸ ਦਾ ਨੂੰ ਪਾਰਟਿਸਿਪੇਟ ਨਹੀਂ ਕਰ ਪਾ ਰਹੇ, ਜਿਸ ਕਾਰਨ ਉਹਨਾਂ ਦੇ ਪਾਰਟਿਸਿਪੇਟ ਨਹੀਂ ਕਰ ਪਾ ਰਹੇ, ਜਿਸ ਕਰਕੇ ਉਹਨਾਂ ਦੇ ਜੇ 60 ਦਿਨ ਤੱਕ ਐਸ ਪਰ ਕਾਨੂੰਨ ਦੇ ਹਿਸਾਬ ਨਾਲ ਜੇ 60 ਦਿਨਾਂ ਤੱਕ ਲਗਾਤਾਰ ਉਹ ਹਾਊਸ ਦੀ ਸਿਟਿੰਗਸ ਪਾਰਟਿਸਿਪੇਟ ਨਹੀਂ ਕਰ ਸਕਦੇ ਤੇ ਇਸ ਪੁਆਇੰਟ ਤੇ ਉਹ ਡਿਸਕੁਆਲੀਫਾਈ ਹੋ ਸਕਦੇ ਆ। ਹਾਈ ਕੋਰਟ ਉਹਨਾਂ ਨੇ ਕੋਰਟ ਦੱਸਿਆ ਕਿ ਉਹਨਾਂ ਦੀ ਇੱਕ ਐਪਲੀਕੇਸ਼ਨ ਉਹਨਾਂ ਨੇ ਮੂਵ ਕੀਤੀ ਹੋਈ ਹੈ ਲੋਕ ਸਭਾ 'ਚ, ਜਿਹੜੀ ਐਪਲੀਕੇਸ਼ਨ ਇਹਨਾਂ ਦੀ ਲੋਕ ਸਭਾ ਦੀ ਕਮੇਟੀ ਹੈ, ਜਿਸ ਕਮੇਟੀ ਕੋਲ ਐਪਲੀਕੇਸ਼ਨ ਜਾਂਦੀ ਹੈ, ਕੋਈ ਵੀ ਮੈਂਬਰ ਆਫ ਪਾਰਲੀਮੈਂਟ ਕਿਸੇ ਵੀ ਕਾਰਨ ਜੇ ਸਿਟਿੰਗ ਅਟੈਂਡ ਨਹੀਂ ਕਰ ਸਕਦਾ ਤੇ ਉਸ ਤੋਂ ਲੀਵ ਔਰ ਐਬਸੈਂਸ ਉਹਨੂੰ ਕਹਿੰਦੇ ਆ, ਉਹ ਸੀਕ ਕਰ ਸਕਦਾ ਹੈ ਤੇ ਉਹਦੇ ਲਈ ਉਹ ਐਪਲੀਕੇਸ਼ਨ ਦਿੰਦਾ ਹੈ। ਐਪਲੀਕੇਸ਼ਨ ਉਹ ਕਮੇਟੀ ਉਸ ਤੇ ਗੌਰ ਕਰਕੇ ਅੱਗੇ ਫਿਰ ਉਹਦਾ ਫੈਸਲਾ ਹੁੰਦਾ ਹੈ। ਤੇ ਉਹਨਾਂ ਨੇ ਬਤਾਇਆ ਕਿ ਉਹਨਾਂ ਨੇ ਆਪਣੀ ਐਪਲੀਕੇਸ਼ਨ ਲੋਕ ਸਭਾ ਸੈਕਟਰੀ ਨੂੰ ਦਿੱਤੀ ਹੋਈ ਹੈ ਤੇ ਹਾਈ ਕੋਰਟ ਨੇ ਸਾਨੂੰ ਪੁੱਛਿਆ ਕਿ ਤੁਸੀਂ ਇਹ ਪਤਾ ਕਰਕੇ ਦੱਸੋ ਹਾਈ ਕੋਰਟ ਨੂੰ ਕਿ ਉਹ ਜੋ ਕਮੇਟੀ ਜੋ ਇਸ ਸਾਰੇ ਮਾਮਲੇ ਨੂੰ ਦੇਖਦੀ ਹੈ ਉਹ ਕਨਸਟੀਟਿਊਟ ਹੋ ਗਈ ਹੈ ਕਿ ਨਹੀਂ ਹੋਈ ਹੈ, ਤੇ ਅਸੀਂ ਇਹ ਚੀਜ਼ ਪਤਾ ਕਰਕੇ ਅਸੀਂ ਮੰਗਲਵਾਰ ਨੂੰ ਕੋਰਟ ਨੂੰ ਦੱਸਾਂਗੇ।